ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਮੈਸੇਜ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਬੀਬੀ ਗੁਰਵਿੰਦਰ ਕੌਰ ਗਰੇਵਾਲ ਜੀ ਦਾ ਹੈ। ਇਹਨਾਂ ਨੂੰ ਸਾਡਾ ਉਹ ਸੈਗਮੈਂਟ ਬਹੁਤ ਪਸੰਦ ਆਇਆ ਜਿਸ ਵਿੱਚ ਅਸੀਂ ਦੱਸਿਆ ਸੀ ਕਿ 10 ਗੁਰੂ ਸਾਹਿਬਾਨ ਵਿੱਚ ਕੋਈ ਬੀਬੀ ਕਿਉਂ ਨਹੀਂ ਆਈ। ਇਹਨਾਂ ਨੇ ਪੁੱਛਿਆ ਹੈ ਕਿ ਔਲਾਦ ਦੀ ਪਰਵਰਿਸ਼ ਮਾੜੀ ਹੋਣ ਦੀ ਸੂਰਤ ਵਿੱਚ ਬਹੁਤ ਵਾਰੀ ਦੋਸ਼ ਮਾਂ ਨੂੰ ਹੀ ਦਿੱਤਾ ਜਾਂਦਾ ਹੈ। ਕੀ ਇਸ ਵਿੱਚ ਮਾਂ ਤੇ ਪਿਓ ਦੋਵੇਂ ਹੀ ਦੋਸ਼ੀ ਨਹੀਂ ਹਨ? ਸਿਰਫ ਔਰਤ ਦੇ ਹੀ ਸਿਰ ਕਿਉਂ ਭਾਂਡਾ ਬੰਨਿਆ ਜਾਂਦਾ ਹੈ? ਜੀ ਡਾਕਟਰ ਸਾਹਿਬ, ਕੀ ਨਾਮ ਹੈ ਭੈਣ ਜੀ ਦਾ? ਇਹਨਾਂ ਦਾ ਨਾਮ ਹੈਗਾ ਏ ਗੁਰਵਿੰਦਰ ਕੌਰ ਗਰੇਵਾਲ। ਭੈਣ ਜੀ ਗੁਰਵਿੰਦਰ ਕੌਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡਾ ਸੈਗਮੈਂਟ ਜਿਹਦੇ 'ਚ ਅਸੀਂ ਐਕਸਪਲੇਨ ਕੀਤਾ ਸੀ ਵੀ 10 ਗੁਰੂ ਸਾਹਿਬਾਨ 'ਚ ਕਿਉਂ ਕੋਈ ਬੀਬੀ ਨਹੀਂ ਹੈ ਜੀ, ਔਰ ਉਹਦਾ ਹੀ ਹਿੱਸਾ ਸੀ ਜਿਹਦੇ ਬਾਰੇ ਕੁਛ ਵੀਰਾਂ ਨੇ ਇਤਰਾਜ਼ ਵੀ ਕੀਤਾ ਹੈ ਕਿ ਵੀ 5 ਪਿਆਰਿਆਂ 'ਚ ਬੀਬੀਆਂ ਲੱਗ ਸਕਦੀਆਂ ਨੇ ਜੀ, ਔਰ ਹਰਿਮੰਦਰ ਸਾਹਿਬ ਕੀਰਤਨ ਦੇ ਹਵਾਲੇ ਨਾਲ ਜੀ ਜੀ। ਦੇਖੋ ਸਾਡਾ ਯਤਨ, ਹਾਲਾਂਕਿ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਅਸੀਂ ਬਿਨਾਂ ਵਜ੍ਹਾ ਧਾਰਮਿਕ ਮੁੱਦਿਆਂ ਦੀ ਡਿਬੇਟ 'ਚ ਨਹੀਂ ਉਲਝਣਾ ਚਾਹੁੰਦੇ। ਅੱਗੇ ਹੀ ਬਹੁਤ ਸਾਰੀ ਐਨਰਜੀ ਇਸ ਕੰਮ ਦੇ ਉੱਤੇ ਲੱਗੀ ਹੈ ਕੌਮ ਜੀ, ਪਰ ਜੇ ਸਾਨੂੰ ਕੋਈ ਪੁੱਛਦਾ ਹੈ ਤਾਂ ਫਿਰ ਸਾਡੇ ਕੋਲ ਜਿਹੜਾ ਉਹ ਜਵਾਬ ਦੇਣ ਦੇ ਲਈ ਸਿੱਖ ਰਹਿਤ ਮਰਿਆਦਾ ਦਾ ਪੈਮਾਨਾ ਹੈਗਾ, ਕ੍ਰਾਈਟੇਰੀਆ ਹੈਗਾ। ਉਹਨਾਂ ਨੇ ਇੱਕ ਉਸ ਤੋਂ ਬਾਹਰ ਜਾ ਕੇ ਪੁੱਛਿਆ ਜਿਹੜਾ ਸਾਡਾ ਸਮਾਜਿਕ ਇਸ਼ੂ ਹੈ ਜੀ ਜੀ, ਕਿ ਵੀ ਜੇ ਤਾਂ ਕੋਈ ਕਾਮਯਾਬੀ ਵੱਲ ਹੈ ਬੱਚਾ ਨਿਕਲਦਾ ਹੈ ਤਾਂ ਫਿਰ ਬਾਪ ਬੜੇ ਪ੍ਰਾਈਡ ਨਾਲ ਕਹਿੰਦਾ ਕਿ ਆਖਿਰ ਬੇਟਾ ਕਿਸਕਾ ਹੈ ਜੀ ਜੀ, ਤੇ ਜੇ ਕੋਈ ਗਲਤ ਹੋ ਰਿਹਾ ਤਾਂ ਫਿਰ ਕਹਿੰਦੇ ਦੇਖੀ ਆਪਣੇ ਪੁੱਤ ਦੀ ਕਰਤੂਤ ਜੀ ਜੀ। ਸੋ ਮੈਂ ਸਮਝਦਾ ਵੀ ਇਹ ਕੁਛ ਸਮਾਜਿਕ ਜ਼ਿਆਦਾ ਪਾਰਟ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਮਾਂ ਦਾ ਰੋਲ, ਜੇ ਮਾਂ ਨੇ ਜਨਮ ਦਿੱਤਾ ਹੈ ਉਹਨਾਂ ਦੀ ਪਰਵਰਿਸ਼ ਦੇ ਵਿੱਚ ਬਹੁਤ ਵੱਡਾ ਰੋਲ ਹੈ। ਸੋ ਜ਼ਾਹਿਰ ਹੈ ਕਿ ਮਾਂ ਦਾ ਰੁਤਬਾ ਤਾਂ ਕੋਈ ਵੀ ਨਹੀਂ ਲੈ ਸਕਦਾ ਜੀ ਜੀ, ਰੱਬ ਤੋਂ ਬਾਅਦ ਮਾਂ ਦਾ ਇੱਕ ਸਟੇਟਸ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੱਚਿਆਂ ਦੀ ਪ੍ਰਤਿਪਾਲਨਾ ਦੇ ਵਿੱਚ ਮਾਤਾ ਔਰ ਪਿਤਾ ਦੋਨਾਂ ਦਾ ਹੀ ਵੱਡਾ ਰੋਲ ਹੈ। ਜੇ ਤੁਸੀਂ ਸਿਰਫ ਮਾਂ 'ਤੇ ਛੱਡ ਦਿਓ ਤਾਂ ਫਿਰ ਠੀਕ ਹੈ, ਇੱਕ ਸਟੇਜ ਤੱਕ ਬੱਚੇ 7, 8, 9 ਸਾਲ ਤੱਕ ਮਾਂ ਦੀ ਗੱਲ ਮੰਨ ਲੈਂਦੇ ਨੇ, ਝਿੜਕੇ ਹੋਏ ਜਿਹੜੀ ਹੈ ਝਿੜਕ ਵੀ ਮੰਨ ਲੈਂਦੇ ਨੇ ਜੀ। ਪਰ ਜਦੋਂ 12, 13 ਸਾਲ ਦਾ ਏਜ ਪਾਰਟ ਟੀਨ ਵੱਲ ਸ਼ੁਰੂ ਹੁੰਦਾ ਹੈ ਤੇ ਫਿਰ ਮਾਂ ਤੋਂ ਬੱਚੇ ਡਰਦੇ ਨਹੀਂ ਹੈ। ਫਿਰ ਪਿਤਾ ਦਾ ਵੀ ਕੋਈ ਡਰ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕੋਈ ਮਾਰ ਕੁਟਾਈ ਕਰਨੀ ਹੈ, ਪਰ ਇੱਕ ਸਾਂਝੇ ਅੰਬਰੇਲੇ ਥੱਲੇ ਜਿਹਦੇ 'ਚ ਕਿ ਮਾਤਾ ਪਿਤਾ ਦੋਨੋਂ ਹੀ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਇੱਕ ਯੋਗਦਾਨ ਪਾਉਂਦੇ ਨੇ। ਫਿਰ ਜਿਵੇਂ ਮੈਂ ਅਕਸਰ ਨੇਕ ਕਮਾਈ ਦੀ ਗੱਲ ਕਰਦਾ, ਜੇ ਕਿਰਤ ਹੈ ਘਰ ਦੇ ਵਿੱਚ ਸਾਂਝ ਦੀ ਗੱਲ ਹੈ, ਸ਼ਾਮ ਨੂੰ ਜੁੜ ਬੈਠਣਾ, ਨਿਤਨੇਮ ਹੋਣਾ, ਸਵੇਰੇ ਜੁੜ ਬੈਠਣਾ, ਔਰ ਬੱਚਿਆਂ ਦੇ ਉੱਤੇ ਇੱਕ ਜਿਹੜਾ ਸਾਂਝਾ ਪ੍ਰਭਾਵ ਹੈ ਮਾਤਾ ਪਿਤਾ ਦੇ ਵੈਲਿਊ ਸਿਸਟਮ ਦਾ, ਉਸ ਦਾ ਇੱਕ ਆਪਣਾ ਇੰਪੈਕਟ ਹੁੰਦਾ ਜੀ। ਸੋ ਬਾਕੀ ਇਹ ਠੀਕ ਹੈ ਵੀ ਸਮਾਜ ਦੇ ਵਿੱਚ ਫਿਰ ਬਲੇਮ ਗੇਮ ਤਾਂ ਹੁੰਦੀ ਹੈ, ਤੇ ਜੇ ਮਾਪਿਓ ਦੋਨੋਂ ਹੀ ਨਾ ਵੀ ਬਲੇਮ ਦੇਣ ਇੱਕ ਦੂਜੇ ਨੂੰ ਵੀ ਕਹਿਣਗੇ ਜੀ ਦਾਦੀ ਨੇ ਵਿਗਾੜਤੇ ਜੀ ਜੀ, ਫਿਰ ਉਹ ਕੋਈ ਨਹੀਂ ਹੈ, ਫਿਰ ਬਜ਼ੁਰਗਾਂ ਨਾਲ ਤੋੜ ਦਿੰਦੇ ਨੇ ਜੀ ਅਸੀਂ ਤਾਂ ਬਥੇਰਾ ਡੱਕਦੇ ਸੀ, ਇਹ ਹੀ ਜ਼ਿਆਦਾ ਲਾਡ ਲਡਾਉਂਦੇ ਸੀ ਜੀ ਜੀ ਬਿਲਕੁਲ। ਸੋ ਅਸੀਂ ਸਮਝਦੇ ਹਾਂ ਵੀ ਇਹ ਪਰਿਵਾਰਾਂ 'ਚ ਥੋੜ੍ਹਾ ਬਹੁਤ ਫਖਰ ਜਾਂ ਥੋੜ੍ਹਾ ਬਹੁਤ ਗਿਲਾ ਇਹ ਲਾਈਨ ਰਹਿੰਦੀ ਹੈ, ਇਹਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਜੀ। ਪਰ ਬੱਚਿਆਂ ਨੂੰ ਜਿਹੜਾ ਮਾਤਾ ਪਿਤਾ ਦੋਨਾਂ ਦੀ ਲੋੜ ਹੈ, ਉਹਨਾਂ ਦੀ ਮਮਤਾ ਦੀ ਲੋੜ ਵੀ ਹੈ, ਗਾਈਡੈਂਸ ਦੀ ਲੋੜ ਵੀ ਹੈ ਜੀ। ਕਿਤੇ ਨਾ ਕਿਤੇ ਬੱਚਿਆਂ ਦੇ ਉੱਤੇ ਇੱਕ ਥੋੜ੍ਹਾ ਜਿਹਾ ਡਰ ਰਹਿਣਾ ਵੀ ਜ਼ਰੂਰੀ ਹੈ ਕਿ ਜਿਹਦੇ 'ਚ ਉਹਨਾਂ ਨੂੰ ਪਤਾ ਹੋਏ ਕਿ ਭਾਈ ਚੰਗੀ ਗੱਲ ਲਈ ਰਿਵਾਰਡ ਹੁੰਦਾ ਹੈ, ਜੇ ਨਾ ਹੋ ਤਾਂ ਉਹਦੇ ਲਈ ਤੁਹਾਨੂੰ ਫਿਰ ਜਵਾਬ ਦੇ ਬਣਾਇਆ ਜਾਂਦਾ ਜੀ। ਸੋ ਭੈਣ ਜੀ ਗੁਰਵਿੰਦਰ ਕੌਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤਾਂ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 5 ਸਤੰਬਰ 2013 21 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤੇ ਸਾਰੇ ਦਰਸ਼ਕਾਂ ਨੂੰ ਤੁਸੀਂ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਅੱਜ ਦੇ ਦਿਨ 1914 ਦੇ ਵਿੱਚ ਜਦੋਂ ਅਸੀਂ ਗਦਰ ਲਹਿਰ ਤੋਂ ਪਹਿਲਾਂ ਦਾ ਹਿੱਸਾ ਦੇਖਦੇ ਹਾਂ ਕਿ ਕਿਵੇਂ ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਰੈਟਲ ਕਰਨ ਦੇ ਲਈ ਕੀ ਹੱਥਕੰਡੇ ਅਪਣਾਏ। ਉਹਨਾਂ ਦੇ ਵਿੱਚ ਇੱਕ ਦਾ ਤਾਂ ਪਹਿਲਾਂ ਵੀ ਸ਼ਾਇਦ ਕਦੇ ਜ਼ਿਕਰ ਹੋਇਆ ਸੀ ਵੀ ਕਿਵੇਂ ਇੱਕ ਸਟੇਜ 'ਤੇ ਸਾਰੇ ਹੀ ਸਿੱਖਾਂ ਨੂੰ ਉਹ ਇੱਥੋਂ ਹੌਂਡੂਰਸ ਦੇ ਵਿੱਚ ਭੇਜਣਾ ਚਾਹੁੰਦੇ ਸੀ। ਅਤੇ ਉਹਨਾਂ ਦਿਨਾਂ 'ਚ ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਜਾਂ ਸੰਤ ਤੇਜਾ ਸਿੰਘ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ, ਉਹ ਕੋਲੰਬੀਆ ਯੂਨੀਵਰਸਿਟੀ 'ਚ ਆਪਣੀ ਸਮਰ ਪੜ੍ਹਾਈ ਦੇ ਲਈ ਆਏ ਸੀ, ਕੋਰਸ ਦੇ ਲਈ। ਸੋ ਉਹ ਫਿਰ ਗਏ, ਉਹਨਾਂ ਨੇ ਜਾ ਕੇ ਉਹ ਸਾਰੀ ਮੂਵਮੈਂਟ ਨੂੰ ਲੀਡ ਕੀਤਾ ਆਟਵਾ ਤੱਕ, ਕੈਥੋਲਿਕਸ ਨੂੰ ਵੀ ਨਾਲ ਲਾਇਆ, ਅਤੇ ਉਹ ਜਿਹੜੀ ਪਲਾਨ ਸੀ ਕਿ ਵੀ ਇੱਥੋਂ ਸਾਰੇ ਇਕੱਠੇ ਕਰਕੇ ਹੌਂਡੂਰਸ ਭੇਜ ਦਿਓ ਜੀ।
ਪਰ ਉਹਨਾਂ ਨੇ ਸਿੱਖਾਂ ਦੇ ਵਿੱਚ ਕਾਫੀ ਇਨਰੋਡਸ, ਗਦਾਰ ਕੋਈ ਅੱਜ ਦੇ ਨਵੇਂ ਨਹੀਂ ਹੈਗੇ, ਉਦੋਂ ਤੋਂ ਵੀ ਚੱਲਦਾ ਹੀ ਸੀ ਜੀ। ਸੋ ਉਹਦੇ 'ਚ ਉਹਨਾਂ ਦਾ ਇੱਕ ਬੇਲਾ ਸਿੰਘ ਗਦਾਰ ਨਾਂ ਦਾ ਜਿਹੜਾ ਇੱਕ ਹੋਰ ਐਂਗਲੋ ਇੰਡੀਅਨ ਸੀ, ਜਿਹਦਾ ਪਿਓ ਗੋਰਾ ਸੀ, ਮਾਂ ਉਹਦੀ ਹਿੰਦਵਾਣੀ ਸੀ, ਜੀ ਉਸ ਦੀ ਔਲਾਦ ਸੀ ਹੌਪਕਿੰਸ। ਸੋ ਉਹ ਬੜੀਆਂ ਸਾਜ਼ਿਸ਼ਾਂ ਕਰਦਾ ਸੀ, ਥੋੜ੍ਹੀ ਬਹੁਤ ਹਿੰਦੀ ਪੰਜਾਬੀ ਵੀ ਬੋਲਣੀ ਆਉਂਦੀ ਸੀ। ਸੋ ਉਹ ਸਿੱਖਾਂ ਦੇ ਵਿੱਚ ਆਪਸ 'ਚ ਪਾੜ ਕੇ ਰੱਖਦਾ ਸੀ, ਕਿਸੇ ਨੂੰ ਕੋਈ ਫੇਵਰਸ। ਸੋ ਬੇਲਾ ਸਿੰਘ ਗਦਾਰ ਰਾਹੀਂ ਜਿਹੜੇ ਦੋ ਸਿੰਘ ਜਿਹੜੇ ਕਿ ਬੜੇ ਚੜ੍ਹਦੀ ਕਲਾ ਵਾਲੇ ਔਰ ਸਿੱਖ ਹਿੱਤਾਂ ਲਈ ਲੜਨ ਵਾਲੇ ਸੀ, ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ, ਉਹਨਾਂ ਨੂੰ ਇਹਨੇ ਬੇਲਾ ਸਿੰਘ ਨੇ ਮਾਰਿਆ। ਤੇ ਫਿਰ ਅੰਗਰੇਜ਼ ਹਾਪਕਿੰਸ, ਕਿਉਂਕਿ ਸਾਰੀਆਂ ਸਾਜ਼ਿਸ਼ਾਂ ਕਰ ਰਿਹਾ ਸੀ, ਇਹਨੂੰ ਸਜ਼ਾ ਦੇਣ ਦਾ ਫੈਸਲਾ ਇੱਕ ਸਿੱਖ ਯੋਧੇ ਨੇ ਕੀਤਾ ਜਿਨ੍ਹਾਂ ਦਾ ਨਾਂ ਭਾਈ ਮੇਵਾ ਸਿੰਘ ਲੋਪੋਕੇ ਸੀ। ਤੇ ਉਹਨਾਂ ਨੇ ਅਦਾਲਤ ਦੇ ਵਿੱਚ, ਭਰੀ ਕਚਹਿਰੀ ਦੇ ਵਿੱਚ 21 ਅਕਤੂਬਰ 1914 ਦੇ ਦਿਨ ਇਸ ਹਾਪਕਿੰਸ ਨੂੰ ਸਜ਼ਾ ਯਾਫਤਾ ਕੀਤਾ ਔਰ ਇਸ ਭਾਈ ਮੇਵਾ ਸਿੰਘ ਲੋਪੋਕੇ ਨੂੰ 11 ਫਰਵਰੀ 1915 ਨੂੰ ਫਾਂਸੀ ਦਿੱਤੀ ਗਈ। ਸੋ ਜਿਹੜਾ ਸਭ ਤੋਂ ਪੁਰਾਣਾ ਗੁਰੂ ਘਰ ਹੈ ਨਾਰਥ ਅਮਰੀਕਾ ਦਾ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਉਸ ਦਾ ਲੰਗਰ ਹਾਲ ਭਾਈ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਕੀਤਾ ਜਾਂਦਾ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1698 ਦੇ ਵਿੱਚ ਰਸ਼ੀਆ ਦੇ ਵਿੱਚ ਇੱਕ ਪੀਟਰ ਹੋਇਆ, ਜਿਹਨੂੰ ਪੀਟਰ ਦਾ ਗ੍ਰੇਟ ਕਹਿੰਦੇ ਨੇ। ਉਹਨੇ ਇਹ ਕਿਹਾ ਜੀ ਜਿਹਨੇ ਵੀ ਦਾੜੀ ਰੱਖੀ ਹੋਈ ਆ ਹਰ ਇੱਕ ਨੂੰ ਟੈਕਸ ਦੇਣਾ ਪਏਗਾ। ਸੋ ਉਦੋਂ ਵੀ ਇਹਦੀ ਕੀਮਤ ਜਿਹੜੀ ਹੈ ਇਹ ਉਹਨੇ ਟੈਕਸ ਦੇ ਨਾਲ ਉਸ ਨੂੰ ਤੋਲਣ ਦਾ ਯਤਨ ਕੀਤਾ। 1750 ਦੇ ਵਿੱਚ ਇੱਕ ਪ੍ਰਸ਼ੀਆ, ਜਿਹੜਾ ਪਹਿਲਾ ਜਰਮਨੀ ਦਾ ਨਾਮ ਸੀ ਆਲਮੋਸਟ, ਉਹਨਾਂ ਨੇ ਇੱਕ ਡਿਕਰੀ ਇਸ਼ੂ ਕੀਤੀ ਕਿ ਵੀ ਸਾਲ ਦੇ ਵਿੱਚ ਇੱਕ ਵਾਰੀ ਹਰ ਯਹੂਦੀ ਦੇ ਘਰ ਦੀ ਤਲਾਸ਼ੀ ਹੋਏਗੀ ਤਾਂ ਕਿ ਕੋਈ ਚੋਰੀ ਦਾ ਮਾਲ ਜਿਹੜਾ ਹੈ ਉਹ ਉਹਨਾਂ ਦੇ ਕੋਲ ਹੋਏਗਾ ਤਾਂ ਉਹ ਬਰਾਮਦ ਕੀਤਾ ਜਾਏਗਾ। ਸੋ ਇਹ ਹਿਊਮਿਲੇਸ਼ਨ ਹੈ, ਜਿਵੇਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਿਹਾ ਕਿ ਇਹ ਇੱਕ ਜਿਹੜਾ ਜ਼ਰਾਇਮ ਪੇਸ਼ਾ ਕਬੀਲਾ ਹੈ, ਕ੍ਰਿਮੀਨਲ ਟ੍ਰਾਈਬ ਹੈ। 1836 ਦੇ ਵਿੱਚ ਸੈਮ ਹਿਊਸਟਨ, ਜਿਹੜਾ ਕਿ ਇੱਕ ਬਹਾਦਰ ਯੋਧਾ ਸੀ, ਉਹ ਰਿਪਬਲਿਕ ਆਫ ਟੈਕਸਾਸ, ਜਿਹੜੀ ਅੱਜ ਟੈਕਸਾਸ ਸਟੇਟ ਹੈ ਅਮਰੀਕਾ ਦੀ, ਇਹ ਪਹਿਲਾਂ ਆਪਣੇ ਆਪ ਦੇ ਵਿੱਚ ਮੁਲਕ ਸੀ ਕਿਉਂਕਿ ਇਹ ਟੈਕਸਾਸ ਮੈਕਸੀਕੋ ਤੋਂ ਖੋਇਆ ਸੀ ਸੈਮ ਹਿਊਸਟਨ ਨੇ। ਸੋ ਹਿਊਸਟਨ ਜਿਹੜਾ ਸ਼ਹਿਰ ਹੈ ਟੈਕਸਾਸ ਦਾ ਪ੍ਰੋਮੀਨੈਂਟਲੀ ਉਹਦੇ ਨਾਂ 'ਤੇ ਹੀ ਹੈ। 1836 ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣੇ ਔਰ ਜਦੋਂ ਇਹਨਾਂ ਨੇ 1845 ਜਾਂ 46 'ਚ ਟੈਕਸਾਸ ਅਮਰੀਕਨ ਯੂਨੀਅਨ ਦੇ ਵਿੱਚ ਦਾਖਲ ਹੋਇਆ, ਉਹਦੇ 'ਚ ਇੱਕ ਕਲੌਜ਼ ਰੱਖਿਆ ਹੋਇਆ ਵੀ ਟੈਕਸਾਸ ਜਦੋਂ ਚਾਹੇ ਅਮਰੀਕਾ ਤੋਂ ਅੱਡ ਹੋ ਸਕਦਾ। ਸੋ ਇਸ ਲਈ ਟੈਕਸਾਸ ਵਾਲੇ ਆਪਣੇ ਆਪ ਨੂੰ ਸੁਪਰ, ਜਿਵੇਂ ਪ੍ਰੈਜ਼ੀਡੈਂਟ ਬੁਸ਼ ਸੀ, ਉਹ ਅਮਰੀਕਨ ਕਹਿਣ ਨਾਲੋਂ ਆਈ ਐਮ ਟੈਕਸਨ ਕਹਿਣਾ ਜ਼ਿਆਦਾ ਫਖਰ ਸਮਝਦੇ ਨੇ। ਸੋ 1836 ਸੈਮ ਹਿਊਸਟਨ ਰਿਪਬਲਿਕ ਆਫ ਟੈਕਸਾਸ ਦਾ ਪ੍ਰੈਜ਼ੀਡੈਂਟ ਬਣਿਆ ਸੀ। ਅੱਜ ਸਾਡੇ ਵੀ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਗੈਸ ਪੰਪ ਔਨ ਕਰਦੇ ਨੇ ਔਰ ਪੂਰਾ ਨੈਟਵਰਕਿੰਗ ਹੈ। ਪਹਿਲੀ ਵਾਰ 1885 ਦੇ ਵਿੱਚ ਪਹਿਲਾ ਗੈਸੋਲੀਨ ਪੰਪ ਜਿਹੜਾ ਹੈ ਉਹ ਇੱਕ ਪ੍ਰਾਈਵੇਟ ਡੀਲਰ ਨੂੰ ਦਿੱਤਾ ਗਿਆ ਸੀ ਇੰਡੀਆਨਾ ਸਟੇਟ ਦੇ ਵਿੱਚ। 1958 ਦੇ ਵਿੱਚ ਹੁਣ ਮਾਰਟਨ ਲੂਥਰ ਕਿੰਗ ਸਿਰਫ ਅੱਜ ਕਾਲਿਆਂ ਦਾ ਹੀਰੋ ਨਹੀਂ, ਅਮਰੀਕਾ ਦਾ ਹੀਰੋ ਹੈ। ਉਸ ਦੀ ਯਾਦ ਦੇ ਵਿੱਚ ਛੁੱਟੀ ਵੀ ਹੁੰਦੀ ਹੈ, ਨੈਸ਼ਨਲ ਹੌਲੀਡੇ। ਪਰ ਜਦੋਂ ਸਟਰਗਲ ਚੱਲਦੀ ਹੈ, ਕਿਵੇਂ ਜਿਹੜੇ ਬਾਅਦ 'ਚ ਨੈਸ਼ਨਲ ਹੀਰੋ ਬਣਦੇ ਨੇ ਉਹਨਾਂ ਨੂੰ ਪਹਿਲਾਂ ਕਿਵੇਂ ਅੱਤਵਾਦੀ ਜਾਂ ਅਵਾਰਾਗਰਦ ਜਾਂ ਬਾਗੀ ਐਲਾਨਿਆ ਜਾਂਦਾ ਹੈ। 1958 ਦੇ ਵਿੱਚ ਐਲਾਬਾਮਾ ਸਟੇਟ 'ਚ ਮਾਰਟਨ ਲੂਥਰ ਕਿੰਗ ਦੇ ਖਿਲਾਫ ਅਵਾਰਾਗਰਦੀ ਦੇ ਦੋਸ਼ 'ਚ ਕੇਸ ਰਜਿਸਟਰ ਹੋਇਆ ਔਰ ਉਹਨੂੰ $14 ਦਾ ਫਾਈਨ ਕੀਤਾ ਗਿਆ ਸੀ। ਇਹ ਅੱਜ ਦੇ ਦਿਨ ਹੋਇਆ ਸੀ। 1961 ਦੇ ਵਿੱਚ ਪ੍ਰੈਜ਼ੀਡੈਂਟ ਕੈਨੇਡੀ ਨੇ ਉਹ ਕਾਨੂੰਨ ਸਾਈਨ ਕੀਤਾ ਕਿ ਜਿਹੜੇ ਹਾਈਜੈਕ ਕਰਨਾ ਜਹਾਜ਼ ਵਗੈਰਾ ਨੂੰ, ਇਹਦੇ ਲਈ ਮੌਤ ਦੀ ਸਜ਼ਾ ਹੋਏਗੀ, ਡੈਥ ਪੈਨਲਟੀ। 1980 ਦੇ ਵਿੱਚ ਦੁਨੀਆ ਦੀ ਜਿਹੜੀ ਸਭ ਤੋਂ ਲੰਬੀ ਆਟੋ ਟਨਲ ਹੈ, ਜਿਹੜੀ ਸ਼ਾਇਦ ਉਹਦਾ 17 ਕਿਲੋਮੀਟਰ, ਇਹ ਹੋਂਦ 'ਚ ਆਈ ਗੋਥਰੇਡ ਸਵਿਸ ਐਲਪਸ ਦੇ ਵਿੱਚ। 1972 ਦੇ ਵਿੱਚ 11 ਜਿਹੜੇ ਇਜ਼ਰਾਈਲ ਦੇ ਪਲੇਅਰ ਨੇ, ਮਿਊਨਿਖ ਦੇ ਵਿੱਚ ਓਲੰਪਿਕ ਚੱਲ ਰਹੀਆਂ ਸੀ, ਸੋ ਫਲਸਤੀਨੀ ਜਿਹੜੇ ਨੇ ਦਹਿਸ਼ਤਗਰਦ, ਉਹਨਾਂ ਨੇ 11 ਇਜ਼ਰਾਈਲੀ ਸੋਲਜਰ ਮਾਰੇ। ਕੁਛ ਦੇਰ ਬਾਅਦ ਜਰਮਨ ਦੀ ਜਿਹੜੀ ਉਹਨਾਂ ਦੇ ਸਿਕਿਉਰਿਟੀ ਸੀ, ਉਹਨਾਂ ਨੇ 5 ਜਿਹੜੇ ਹਮਲਾ ਕਰਕੇ ਯਹੂਦੀਆਂ ਨੂੰ ਮਾਰਨ ਵਾਲੇ ਸੀ ਇਜ਼ਰਾਈਲੀ ਪਲੇਅਰਸ ਨੂੰ, ਉਹਨਾਂ ਨੂੰ ਵੀ ਮਾਰ ਦਿੱਤਾ। 1991 ਦੇ ਵਿੱਚ ਨੈਲਸਨ ਮੰਡੇਲਾ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਬਣਿਆ ਅਫਰੀਕਨ ਨੈਸ਼ਨਲ ਕਾਂਗਰਸ ਦਾ, ANC ਦਾ। ਔਰ 1997 ਦੇ ਵਿੱਚ ਮਦਰ ਟੈਰੇਸਾ, ਜਿਹਨੂੰ ਕੈਲਕਟਾ ਦੇ ਵਿੱਚ ਸੇਂਟ ਆਫ ਦਾ ਗਟਰਸ ਕਹਿੰਦੇ ਨੇ, ਬੜਾ ਲੰਬਾ ਵਕਤ ਉਹਨੇ ਇਨਸਾਨੀਅਤ ਦੀ ਸੇਵਾ ਕੀਤੀ, ਉਹਨੂੰ ਸਰਵਿਸ ਦੇ
ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ। ਇਹ ਜਿਹੜੀ ਬੀਬੀ ਹੈ ਇਹ ਸ਼ਾਇਦ ਯੂਗੋਸਲਾਵੀਆ ਦੀ ਰਹਿਣ ਵਾਲੀ ਸੀ, ਪਰ ਇਹਨੇ ਸਾਰੀ ਜ਼ਿੰਦਗੀ ਇੰਡੀਆ ਦੇ ਵਿੱਚ ਹੀ ਰਹਿੰਦਿਆਂ ਸਰਵ ਕੀਤਾ। 87 ਸਾਲ ਦੀ ਉਮਰ 'ਚ 1997 ਦੇ ਵਿੱਚ ਅੱਜ ਦੇ ਦਿਨ ਮਦਰ ਟੈਰੇਸਾ ਦੀ ਮੌਤ ਹੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅਗਲਾ ਪਹਿਲਾ ਸਵਾਲ ਹੈ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਦੀ ਮੁਖੀ ਨਵੀ ਪਿੱਲੇ ਨੇ ਸ਼੍ਰੀਲੰਕਾ ਦੇ ਮਨੁੱਖੀ ਹੱਕਾਂ ਦੇ ਰਿਕਾਰਡ ਦੀ ਭਾਰੀ ਨਿਖੇਧੀ ਕੀਤੀ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਨਵੀ ਪਿੱਲੇ ਬੜੀ ਬਹਾਦਰ ਔਰਤ ਹੈ। ਮੈਨੂੰ ਵੀ ਇੱਕ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਨਫਰੰਸ ਜਾਣ ਦਾ ਮੌਕਾ ਮਿਲਿਆ ਪਿਛਲੇ ਸਮੇਂ 'ਚ, ਔਰ ਨਵੀ ਪਿੱਲੇ ਨਾਲ 1-to-1 ਗੱਲਬਾਤ ਦਾ ਵੀ ਮੌਕਾ ਮਿਲਿਆ ਜੀ। ਤੇ ਜਦੋਂ ਮੈਂ ਇੰਡੀਆ ਦੇ ਹਵਾਲੇ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਜੀ ਇਹਦਾ ਬਹੁਤ ਮਾੜਾ ਰੈਕੋਰਡ ਹੈ। ਈਵਨ ਜਦੋਂ ਸਵਾਲ ਜਵਾਬ ਸੈਸ਼ਨ ਵੀ ਹੋਇਆ ਉਹਦੇ 'ਚ ਵੀ ਜੀ ਉਹਨੇ ਕਿਹਾ ਕਿ ਇਹ ਤਾਂ ਜਿਹੜੇ ਨੇ ਬਿਲਕੁਲ ਵਾਇਓਲੇਟਰ ਨੇ, ਵੀ ਮੈਨੂੰ ਤਾਂ ਇਹ ਵੀਜ਼ਾ ਵੀ ਨਹੀਂ ਦਿੰਦੇ ਜਾਣ ਦਾ। ਜੀ ਸੋ ਕੋਲੰਬੋ ਦੇ ਹਵਾਲੇ ਨਾਲ ਹੀ ਨਵੀ ਪਿੱਲੇ ਨੇ ਇਹ ਗੱਲ ਕਹੀ ਹੈ ਕਿ ਵੀ ਸ੍ਰੀਲੰਕਾ ਗਵਰਨਮੈਂਟ ਨੇ ਜਿਵੇਂ ਤਾਮਿਲਾਂ ਦੇ ਨਾਲ ਕੀਤਾ ਹੈ ਕਿ ਵੀ ਐਨ ਬਲੌਕ ਸਾਰੇ ਮਾਰ ਦਿੱਤੇ, ਔਰਤਾਂ ਵੀ ਬੱਚੇ ਵੀ। ਜੀ ਔਰ ਉਹਨਾਂ ਨੇ ਕਿਹਾ ਕਿ ਵੀ ਸਿਵਲ ਵਾਰ ਨੂੰ ਖਤਮ ਹੋਇਆ ਵੀ 4 ਸਾਲ ਬੀਤ ਚੁੱਕੇ ਨੇ, ਇਹਦੇ ਬਾਵਜੂਦ ਅਜੇ ਤੱਕ ਵੀ ਜਿਹੜੀ ਡਾਇਰੈਕਸ਼ਨ ਹੈ ਕੰਟਰੀ ਦੀ ਅਥਾਰਟੇਰੀਅਨ ਹੈ ਕਿ ਵੀ ਜਿਹੜਾ ਪ੍ਰੈਜ਼ੀਡੈਂਟ ਉਹ ਮਨਮਰਜ਼ੀ ਕਰ ਰਿਹਾ। ਔਰ ਉਹਨਾਂ ਨੇ ਐਗਜ਼ੈਕਟ ਸ਼ਬਦ ਇਹ ਕਹੇ ਕਿ ਇਟ ਇਜ਼ ਇੰਪੋਰਟੈਂਟ that everyone realizes that although the fighting is over, the suffering is not. ਜੀ ਕਿ ਵੀ ਲੜਾਈ ਖਤਮ ਹੋ ਚੁੱਕੀ ਹੈ, ਲੇਕਿਨ ਲੋਕਾਂ ਦੀ ਜਿਹੜੀ ਪੀੜ ਹੈ ਉਹ ਅਜੇ ਖਤਮ ਨਹੀਂ ਹੋਈ। ਜੀ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਵੀ I am deeply concerned that Sri Lanka, despite the opportunity provided by the end of the war to construct a new, vibrant, all-embracing state, is showing signs of heading in an increasingly authoritarian direction. ਕਿ ਇਹਦੇ ਬਾਵਜੂਦ ਕਿ ਲੜਾਈ ਖਤਮ ਹੋ ਚੁੱਕੀ ਹੈ ਜੀ ਵੀ ਉਹ ਪਾਵਰ ਨੂੰ ਸ਼ੇਅਰ ਕਰਨ ਦੀ ਬਜਾਏ ਜਿਹੜਾ ਨਿਰੰਕੁਸ਼ ਰਾਜ ਹੈ, ਅਥਾਰਟੇਰੀਅਨ ਰਾਜ ਹੈ, ਉਹਦੇ ਵੱਲ ਜਿਹੜਾ ਉਹ ਜਾ ਰਹੇ ਨੇ। ਔਰ ਜਦੋਂ ਇਹ ਬੀਬੀ ਪਿੱਲੇ, ਇਹਨਾਂ ਦਾ ਨਾਂ ਹੈ ਨਵੀ ਪਿੱਲੇ, ਸਾਊਥ ਇੰਡੀਆ ਓਰੀਜਨ ਦੀ ਹੈ, ਹਾਲਾਂਕਿ ਇੰਡੀਆ 'ਚ ਨਹੀਂ ਰਹੀ, ਅਫਰੀਕਾ ਦੇ ਵਿੱਚ ਸ਼ਾਇਦ ਉਹਦੀ ਪਰਵਰਿਸ਼ ਹੋਈ ਹੈ, ਜੀ ਵਕੀਲ ਹੈ ਕਿਤੇ ਵੱਲੋਂ। ਤੇ ਉਹ ਜਦੋਂ ਗਈ ਵੀ ਤੇ ਸ੍ਰੀਲੰਕਾ ਸਰਕਾਰ ਨੇ ਉਹਦੇ ਖਿਲਾਫ ਉੱਥੇ ਪ੍ਰੋਟੈਸਟ ਵਗੈਰਾ ਵੀ ਆਰਗੇਨਾਈਜ਼ ਕੀਤੇ। ਜੀ ਪਰ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੀਆਂ ਬਹਾਦਰ ਔਰਤਾਂ ਜਾਂ ਐਕਟਿਵਿਸਟ ਜਿਹੜੇ ਨੇ ਇਹ ਹੋਪ ਨੇ ਕਿ ਇਹਦੇ ਬਾਵਜੂਦ ਕਿ ਸਰਕਾਰਾਂ ਸ੍ਰੀਲੰਕਾ ਦੇ ਨਾਲ ਹੁਣ ਡੀਲ ਵੀ ਕਰ ਰਹੇ ਨੇ, ਬਹੁਤ ਸਾਰੇ ਬਿਜ਼ਨਸ ਇਨਵੈਸਟਮੈਂਟ ਵੀ ਹੋ ਰਹੀ ਹੈ, ਇਕਨੋਮਿਕਲੀ ਉਹ ਗਰੋ ਹੋ ਰਿਹਾ, ਪਰ ਜੇ ਤੁਸੀਂ ਹਜ਼ਾਰਾਂ ਲੋਕ ਮਾਰੇ ਨੇ, ਹਿਊਮਨ ਰਾਈਟ ਵਾਇਓਲੇਟ ਕੀਤੇ ਨੇ, ਤੁਹਾਨੂੰ ਜੇ ਤੁਸੀਂ ਉਹਨਾਂ ਨੂੰ ਜਸਟਿਸ ਨਹੀਂ ਦਿੰਦੇ ਤੇ ਫਿਰ ਕਿੰਨੀ ਕੁ ਦੇਰ ਉਹੀ ਹਾਕਮ ਅਥਾਰਟੇਰੀਅਨ ਬਣ ਜਾਂਦੇ ਨੇ। ਜੀ ਸੋ ਅਸੀਂ ਥੈਂਕਫੁਲ ਹੈ ਨਵੀ ਪਿੱਲੇ ਦੇ ਕਿ ਉਹਨਾਂ ਨੇ ਸ੍ਰੀਲੰਕਾ ਬਾਰੇ, ਔਰ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੀ ਗੱਲ ਵੀ ਇੰਡੀਆ ਬਾਰੇ ਵੀ ਉਹਨਾਂ ਨੂੰ ਬੋਲਡਲੀ ਕਹਿਣੀ ਚਾਹੀਦੀ ਹੈ, ਜਿਹੜੀ ਕਿ ਉਹਨਾਂ ਨੇ ਪ੍ਰਾਈਵੇਟ UN ਰੂਮ ਦੇ ਵਿੱਚ ਡਿਸਕਸ਼ਨ ਦੇ ਦੌਰਾਨ ਕਹੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਹੋਰ ਵੀ ਸਵਾਲ ਨੇ, ਉਹ ਬ੍ਰੇਕ ਤੋਂ ਬਾਅਦ ਪੁੱਛਾਂਗੇ ਤੁਹਾਡੇ ਕੋਲ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।